व्यूअर्स ब्रेक तो बाद ਤੁਹਾਡਾ ਸਵਾਗਤ ਹੈ ਲੀਡਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 1925 ਦੇ ਵਿੱਚ ਜਿਹੜਾ ਗੁਰਦੁਆਰਾ ਬਿੱਲ ਜਿਹਦੇ ਥੱਲੇ ਬਾਅਦ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਗਿਆ ਜੀ, ਜਿਹੜਾ ਕਿ ਅਸੈਂਬਲੀ ਨੇ ਪੰਜਾਬ ਦੀ ਨੇ ਸੈਂਟਰਲ ਐਕਟ ਨਹੀਂ ਹੈ ਪਾਸ ਕੀਤਾ ਸੀ, ਉਹਨੂੰ ਅੱਜ ਦੇ ਦਿਨ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਨੇ 1925 ਚ ਦਸਤਖਤ ਕਰ ਦਿੱਤੇ। ਤੇ ਜਦੋਂ ਗਵਰਨਰ ਫਾਈਨਲ ਦਸਤਖਤ ਕਰਦਾ ਫਿਰ ਬਿੱਲ ਜਿਹੜਾ ਉਹ ਐਕਟ ਬਣ ਜਾਂਦਾ ਹੈ, ਕਾਨੂੰਨ ਉਦੋਂ ਹੀ ਬਣਦਾ ਫਾਈਨਲ ਦਸਤਖਤ ਹੁੰਦੇ ਨੇ। ਸੋ ਅੱਜ ਦੇ ਦਿਨ ਕੀਤੇ ਔਰ ਇਸ ਦੇ ਵਿੱਚ ਲਗਭਗ 30 ਤੋਂ ਜ਼ਿਆਦਾ ਸੋਧਾਂ ਅਮੈਂਡਮੈਂਟਸ ਪਿਛਲੇ ਇਹਨਾਂ ਸਾਰੇ ਸਾਲਾਂ 'ਚ ਹੋਈਆਂ ਜੀ। ਔਰ ਕਿਵੇਂ ਅਜੇ ਵੀ ਇਹ ਕਿੰਨੇ ਪੱਖਾਂ ਤੋਂ ਇਨਕੰਪਲੀਟ ਹੈ ਉਹਦਾ ਹੀ ਨਤੀਜਾ ਹੈ ਕਿ ਵੀ ਸਿੱਖ ਦੀ ਡੈਫੀਨੇਸ਼ਨ ਹੋਏ ਕੀ ਹੈ ਕੀ ਨਹੀਂ ਹੈ। ਪਾਵਰ ਸੈਂਟਰ ਗਵਰਨਮੈਂਟ ਕੋਲ ਨੇ, ਪਾਰਲੀਮੈਂਟ ਆਰਡੀਨੈਂਸ, ਅੱਜ ਸੁਪਰੀਮ ਕੋਰਟ 3 ਸਾਲ ਹੋ ਗਏ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ, ਪਰ ਉਹ ਮੈਂਬਰ ਸਹੁੰ ਵੀ ਨਹੀਂ ਚੁੱਕ ਸਕੇ। ਸੋ ਵਰਲਡ ਹਿਸਟਰੀ ਦੇ ਹਵਾਲੇ ਨਾਲ 1148 ਦੇ ਵਿੱਚ ਕਰੂਸੇਡਰਸ ਨੇ ਜਿਹੜੇ ਕਿ ਯੂਰਪ 'ਚੋਂ ਗਏ, ਉਹ ਵਿਰੋਧੀ ਸੀ ਮੁਸਲਮਾਨਾਂ ਦੇ ਵੀ ਔਰ ਯਹੂਦੀਆਂ ਦੇ ਵੀ, ਉਹਨਾਂ ਨੇ ਡਮਸਕਸ ਜਿਹੜਾ ਸੀਰੀਆ 'ਚ ਹੈ ਉਹਦੇ 'ਤੇ ਅਟੈਕ ਕੀਤਾ। 1586 'ਚ ਅੱਜ ਦੇ ਦਿਨ ਸਰ ਥੋਮਸ ਹੈਰੀਅਟ ਨੇ ਪਹਿਲੀ ਵਾਰ ਜਿਹੜੇ ਆਲੂ ਨੇ ਇਹ ਯੂਰਪ ਦੇ ਵਿੱਚ ਇੰਟਰੋਡਿਊਸ ਕੀਤੇ। ਸੋ ਉਦੋਂ ਤੱਕ ਪਤਾ ਨਹੀਂ ਸੀ ਵੀ ਆਲੂ ਵੀ ਕੋਈ ਹੁੰਦੇ ਨੇ, ਉਹ ਤਾਂ ਆਲੂਆਂ ਤੋਂ ਬਿਨਾਂ ਆਪਣੀ ਕੋਈ ਸਬਜ਼ੀ ਬਣਦੀ ਨਹੀਂ। ਪੋਟੈਟੋ ਚਿਪਸ ਦੁਨੀਆ ਭਰ 'ਚ ਕਿੰਨੀ ਮਲਟੀ ਬਿਲੀਅਨ ਡਾਲਰ ਇੰਡਸਟਰੀ ਹੈ। ਸੋ ਪੋਟੈਟੋ ਜਿਹੜੇ ਨੇ ਅਮਰੀਕਾ 'ਚ ਜਿਹੜੇ ਨੇਟਿਵ ਸੀ ਇੱਥੋਂ ਦੇ, ਉਹਨਾਂ ਦੀ ਜਿਹੜੀ ਹੈ ਕਾਰਡ ਹੈ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਉਹ ਫੈਲੇ। 1821 ਦੇ ਵਿੱਚ ਪੀਰੂ ਨਾਂ ਦਾ ਜਿਹੜਾ ਅੱਜ ਦੇਸ਼ ਹੈ ਦੁਨੀਆ 'ਚ, ਉਹਨੇ ਆਪਣੇ ਆਪ ਨੂੰ ਸਪੇਨ ਤੋਂ ਇੰਡੀਪੈਂਡੈਂਟ ਘੋਸ਼ਿਤ ਕੀਤਾ। 1868 ਦੇ ਵਿੱਚ 14ਵੀਂ ਅਮੈਂਡਮੈਂਟ ਰੈਟੀਫਾਈ ਕੀਤੀ ਅਮਰੀਕਨ ਕਾਂਗਰਸ ਨੇ, ਜਿਹਦੇ ਥੱਲੇ ਜਿਹੜੇ ਸਲੇਵ ਸੀ ਪੁਰਾਣੇ ਉਹਨਾਂ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਦਿੱਤੀ ਗਈ ਜੀ। 1915 ਦੇ ਵਿੱਚ US ਫੋਰਸਿਸ ਨੇ ਹੇਤੀ ਦੇ ਉੱਤੇ ਅਟੈਕ ਕੀਤਾ ਤੇ ਲਗਭਗ 9 ਸਾਲ ਹੇਤੀ 'ਚ ਅਮਰੀਕਾ ਦੀ ਫੌਜ ਰਹੀ, ਘੱਟ ਇਹਨਾਂ ਨੇ ਵੀ ਨਹੀਂ ਕੀਤੀ ਹੋਈ ਗੁਆਂਢੀਆਂ ਨਾਲ ਜੀ। 1915 ਦੇ ਵਿੱਚ 15,000 ਲੋਕਾਂ ਨੇ ਨਿਊਯਾਰਕ ਦੇ ਵਿੱਚ ਪ੍ਰੋਟੈਸਟ ਕੀਤਾ ਕਿਉਂਕਿ ਇੱਥੇ ਇੱਦਾਂ ਦੇ ਕਾਨੂੰਨ ਸੀ ਕਿ ਕਿਸੇ ਨੇ ਵੀ ਕਾਲੇ ਨੇ ਕੋਈ ਕੀਤਾ ਤੇ ਭੀੜ ਗੋਰਿਆਂ ਦੀ ਇਕੱਠੀ ਹੋ ਕੇ ਉਹਨੂੰ ਲਿੰਚ ਕਰ ਦਿੰਦੇ ਸੀ, ਮਾਰ ਮਾਰ ਕੇ ਫਿਰ ਲਟਕਾ ਦਿੰਦੇ ਸੀ ਦਰਖਤ ਨਾਲ। ਇਹ ਵੀ ਕਾਨੂੰਨੀ ਤੌਰ ਤੇ ਜਾਇਜ਼ ਸੀ ਜੀ। ਸੋ ਇਹ 15,000 ਲੋਕਾਂ ਨੇ ਪ੍ਰੋਟੈਸਟ ਕੀਤਾ ਵੀ ਲਿੰਚਿੰਗ ਦੀ ਗੱਲ ਇਹ ਖਤਮ ਕਰੋ। 1945 ਦੇ ਵਿੱਚ ਇੱਕ ਬੰਬਾਰ ਜਹਾਜ਼ ਜਿਹੜਾ ਸੀ ਉਹ ਐਮਪਾਇਰ ਸਟੇਟ ਬਿਲਡਿੰਗ ਦੇ ਵਿੱਚ ਆ ਕੇ ਵੱਜਾ, 14 ਲੋਕ ਮਾਰੇ ਗਏ ਔਰ ਇਹ ਵੱਜਿਆ ਵੀ ਆ ਕੇ 79ਵੀਂ ਤੇ 80ਵੀਂ ਮੰਜ਼ਿਲ ਦੇ ਉੱਤੇ ਅੱਗ ਵੀ ਲੱਗੀ, ਬੁਝਾ ਲਈ ਗਈ। ਸੋ ਇਹ ਇਮਾਰਤ ਜਿਹੜੀ ਹੈ ਐਮਪਾਇਰ ਸਟੇਟ ਬਿਲਡਿੰਗ 1931 ਦੇ ਵਿੱਚ ਬਣੀ ਸੀ, 102 ਮੰਜ਼ਿਲਾ ਇਮਾਰਤ 381 ਮੀਟਰ ਉੱਚੀ ਹੈ ਔਰ ਹੁਣ ਇਹ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਇਮਾਰਤ ਹੈ ਕਿਉਂਕਿ ਜਿਹੜੀ ਸਭ ਤੋਂ ਪਹਿਲੀ ਹੈ ਵੱਡੀ ਉੱਚੀ ਉਹ ਦੁਬਈ ਦਾ ਖਲੀਫਾ ਟਾਵਰ ਹੈ ਜਿਹੜੀ ਕਿ ਪਹਿਲੇ ਨੰਬਰ ਤੇ ਹੈ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਗੁਜਰਾਤ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਸਿਲੇਬਸ ਵਿੱਚ ਉਹ ਕਿਤਾਬਾਂ ਲਾਗੂ ਕਰ ਦਿੱਤੀਆਂ ਹਨ ਜਿਹੜੀਆਂ RSS ਤੇ ਮੈਂਬਰਾਂ ਨੂੰ ਕਈ ਦਹਾਕਿਆਂ ਤੋਂ ਪੜ੍ਹਾਈਆਂ ਜਾ ਰਹੀਆਂ ਹਨ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ, ਬਿਲਕੁਲ ਜੇ ਉਹ ਗੋਆ ਦੇ ਮਿਨਿਸਟਰ ਨੇ ਕਿਹਾ ਵੀ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਇਹਨਾਂ ਨੇ ਕਿਹਾ ਜੀ ਹਿੰਦੂ ਹਿੰਦੀ ਹਿੰਦੁਸਤਾਨ ਸੰਸਕ੍ਰਿਤ ਵੀਕ ਮਨਾਓ, ਹਿੰਦੀ ਦਾ ਆਰਡਰ ਕੱਢਿਆ। ਹੁਣ ਇਹ BBC ਦੀ ਖਬਰ ਹੈ ਕਿ ਵੀ ਜਿਹੜੀਆਂ ਕਿਤਾਬਾਂ ਇਤਿਹਾਸ ਦੀਆਂ ਕਈ ਦਹਾਕਿਆਂ ਤੋਂ RSS ਦੇ ਸ਼ਾਖਾ ਵਰਕਰਾਂ ਨੂੰ ਪੜ੍ਹਾਈਆਂ ਜਾਂਦੀਆਂ ਸੀ ਜੀ, ਉਹ ਗੁਜਰਾਤ ਸਰਕਾਰ ਨੇ ਆਰਡਰ ਕੀਤਾ ਵੀ ਪਹਿਲੀਆਂ ਜਿੰਨੀਆਂ ਸਕੂਲਾਂ ਦੇ ਸਿਲੇਬਸ ਲੱਗੀਆਂ ਕਿਤਾਬਾਂ ਸਭ ਬਾਹਰ ਕੱਢੋ ਔਰ ਉਹੀ ਕਿਤਾਬਾਂ ਜਿਹੜੀਆਂ ਨੇ ਉਹ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਣਗੀਆਂ ਜਿਹੜੀ RSS ਦੇ ਵਰਕਰ ਪੜ੍ਹਦੇ ਨੇ ਜੀ। ਔਰ ਇਹ ਮੈਂ ਕੁਇਕਲੀ BBC ਦੀ ਇਹ ਖਬਰ ਹੈ ਵੀ ਉਹਦੇ 'ਚ ਐਸੀ ਕਿਹੜੀ ਗੱਲ ਹੈ ਕਿ ਜਿਹੜੀ ਨੁਕਸਾਨਦੇਹ ਹੈ। ਉਹਨੇ ਫਿਰ ਕੁਝ ਉਦਾਹਰਨਾਂ ਦਿੱਤੀਆਂ ਨੇ ਕਿ ਵੀ ਇਹਨਾਂ ਕਿਤਾਬਾਂ ਦੇ ਵਿੱਚ ਕੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਉਹਦੇ 'ਚ ਜਿਵੇਂ ਉਹਨਾਂ ਨੇ ਇਹ ਕਿਤਾਬ 'ਚ ਲਿਖਿਆ ਕਿ ਜੇ ਯਹੂਦੀ ਇਜ਼ਰਾਈਲ ਲੈ ਸਕਦੇ ਨੇ ਤੇ ਫਿਰ ਅਸੀਂ ਅਖੰਡ ਭਾਰਤ ਕਿਉਂ ਨਹੀਂ ਬਣਾ ਸਕਦੇ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਅਖੰਡ ਭਾਰਤ ਹੈ ਉਹਦੇ 'ਚ ਪਾਕਿਸਤਾਨ, ਅਫਗਾਨਿਸਤਾਨ, ਭੂਟਾਨ, ਤਿੱਬਤ, ਬੰਗਲਾਦੇਸ਼, ਸ੍ਰੀਲੰਕਾ, ਬਰਮਾ ਇਹ ਸਾਰੇ ਹੀ ਜਿਹੜੇ ਹਿੱਸੇ ਨੇ ਸ਼ਾਮਲ ਹੋਣਗੇ ਕਿਉਂਕਿ ਇਹ ਕਦੇ ਭਾਰਤ ਦਾ ਹਿੱਸਾ ਰਹੇ ਸੀ। ਸੋ
ਇਹ ਇਤਿਹਾਸ ਸਿਖਾ ਰਹੇ ਨੇ ਜੀ ਫਿਰ ਉਹ ਕਹਿੰਦੇ ਨੇ ਕਿ ਵੀ ਜਿਹੜਾ ਪੱਛਮੀ ਸੰਗੀਤ ਹੈ ਵੈਸਟਰਨ ਮਿਊਜ਼ਿਕ ਹੈ ਇਹ ਤੁਹਾਡੇ 'ਚ ਪਸ਼ੂ ਭਾਵ ਪੈਦਾ ਕਰਦਾ ਹੈ ਐਨੀਮਲ ਬਿਰਤੀ ਪੈਦਾ ਕਰਦਾ ਹੈ ਔਰ ਇਹਦੇ 'ਚ ਲਿਖਿਆ ਹੋਇਆ ਕਿ ਅੱਜ ਦੇ ਯੁੱਗ 'ਚ ਲੋਕਾਂ ਦੇ ਪਹਿਨਾਵੇ 'ਚ ਜਿਹੜੀ ਸੁੰਦਰਤਾ ਦੀ ਨਿਲਾਮੀ ਖੜੀ ਕਰ ਦਿੱਤੀ ਗਈ ਹੈ ਇਹ ਚੰਚਲਤਾ ਪੈਦਾ ਕਰਦੀ ਹੈ ਉਤੇਜਨਾ ਪੈਦਾ ਕਰਦੀ ਹੈ ਔਰ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਵੀ ਇਹਨਾਂ ਪੱਛਮੀ ਲੋਕਾਂ ਤੋਂ ਵੈਸਟਰਨ ਮਿਊਜ਼ਿਕ ਡਿਸਕੋ ਇਹ ਜਿਹੜੇ ਨੇ ਇਹਨਾਂ ਤੋਂ ਬਚੋ ਔਰ ਭਜਨ ਗਾਓ ਦੇਸ਼ ਭਗਤੀ ਦੇ ਗੀਤ ਸੁਣੋ ਔਰ ਹਿੰਦੂਤਵਾ ਦੇ ਗੀਤ ਗਾਓ ਇਹ ਤੁਹਾਡੇ ਲਈ ਬੜਾ ਜ਼ਰੂਰੀ ਹੈ ਤੇ ਨਾਲ ਹੀ ਸਿੱਖਿਆ ਜਿਹੜੀ ਐਜੂਕੇਸ਼ਨ ਹੈ ਉਹਦਾ ਭਾਰਤੀਕਰਨ ਹੋਣਾ ਚਾਹੀਦਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕਿਤਾਬਾਂ ਅਸੀਂ ਹੁਣ ਕੱਲੀਆਂ ਗੁਜਰਾਤ 'ਚ ਨਹੀਂ ਵੰਡੀਆਂ ਭਾਰਤ ਭਰ ਦੇ ਵਿੱਚ ਇਹ ਲਾਵਾਂਗੇ ਔਰ ਇਹ ਹੁਣ ਕਿਤਾਬਾਂ ਦੇ ਵਿੱਚ ਅਕਬਰ ਤੇ ਔਰੰਗਜ਼ੇਬ ਦੇ ਜਿਹੜੇ ਕਈ ਪੇਜ ਹੁੰਦੇ ਸੀ ਉਹ ਨਹੀਂ ਹੋਣਗੇ ਹੁਣ ਸ਼ਿਵਾਜੀ ਮਹਾਰਾਣਾ ਪ੍ਰਤਾਪ ਇਹਨਾਂ ਦੀ ਝਲਕ ਹੋਏਗੀ RSS ਦੀ ਇਹਨਾਂ ਦੇ ਵਿੱਚ ਬਹੁਤ ਤਾਰੀਫ ਕੀਤੀ ਗਈ ਹੈ ਔਰ ਇੱਕ ਥਾਂ ਤੇ ਲਿਖਿਆ ਇੱਕ ਕਿਤਾਬ ਦੇ ਵਿੱਚ ਕਿ ਜਿਹੜੇ ਵਿਦਿਆਰਥੀ RSS ਦੀਆਂ ਸ਼ਾਖਾਵਾਂ 'ਚ ਰੋਜ਼ ਜਾਂਦੇ ਨੇ ਉਹਨਾਂ ਦੇ ਜੀਵਨ 'ਚ ਬੜਾ ਚਮਤਕਾਰੀ ਬਦਲਾਅ ਹੁੰਦਾ ਹੈ ਉਹਨਾਂ ਉਹ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਨੇ ਔਰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਾਰਜ ਕੁਸ਼ਲਤਾ ਹੁੰਦੀ ਹੈ ਔਰ ਇਸੇ ਖਬਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹੁਣ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਕਾਲਜਾਂ ਦੇ ਪ੍ਰਿੰਸੀਪਲ ਸਕੂਲਾਂ ਦੇ ਪ੍ਰਿੰਸੀਪਲ ਉਹੀ ਲਾਏ ਜਾ ਰਹੇ ਨੇ ਜਿਨ੍ਹਾਂ ਨੂੰ ਪਹਿਲਾਂ ਇਹ ਪ੍ਰੂਵ ਕਰਨਾ ਪੈਂਦਾ ਵੀ ਉਹ RSS ਨਾਲ ਸੰਬੰਧਿਤ ਨੇ ਸੋ ਇਹ ਅੱਛੇ ਦਿਨ ਆ ਗਏ ਔਰ ਭਾਰਤ ਜਿਹੜਾ ਉਹ ਹਿੰਦੂ ਰਾਸ਼ਟਰ ਬਣ ਰਿਹਾ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਵਾਰਾਂ ਤੋਂ ਵਧੇਕ ਚੋਂ ਗੁਰੂ ਰਾਮਦਾਸ ਜੀ ਦਾ ਇੱਕ ਸ਼ਲੋਕ ਚੁਣੇ ਜੀ ਔਰ ਇਹ ਸ਼ਲੋਕ ਅਕਸਰ ਜਦੋਂ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਕੀਤਾ ਜਾਂਦਾ ਹੈ ਤੇ ਇਹ ਸ਼ਲੋਕ ਵੀ ਪੜ੍ਹਿਆ ਜਾਂਦਾ ਹੈ ਬਹੁਤ ਸਾਰੇ ਗੁਰਸਿੱਖ ਵੀਰਾਂ ਭੈਣਾਂ ਨੂੰ ਇਹ ਜ਼ੁਬਾਨੀ ਵੀ ਯਾਦ ਹੈ ਜੀ ਕਿਉਂਕਿ ਜਦੋਂ ਭਾਈ ਸੁਰਜਨ ਸਿੰਘ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਰਿਕਾਰਡਡ ਆਸਾ ਦੀ ਵਾਰ ਦੀ ਬੜੀ ਚਰਚਾ ਸੀ ਸਾਰੇ ਪਾਸੇ ਸੋ ਉਹਨਾਂ ਨੇ ਵੀ ਇਸ ਨੂੰ ਬੜੇ ਵਿਰਾਗ ਦੇ ਨਾਲ ਜਿਹੜਾ ਉਹ ਪੜ੍ਹਿਆ ਹੋਇਆ ਜੀ ਤੇ ਸ਼ਲੋਕ ਹੈ ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹਉ ਜਿਉ ਕਰੀ ਤਿਸ ਵਿਟੋਂ ਚੌਖਨੀਏ ਜੋ ਮੈਂ ਪਿਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰ ਪੂਰਾ ਮਿਲਾਵੇ ਜੀ ਕਿ ਮੈਂ ਰਸਤੇ ਦੇ ਉੱਤੇ ਖੜੀ ਹਾਂ ਹੁਣ ਇਹ ਉਸ ਪਿਆਸੀ ਆਤਮਾ ਵੈਰਾਗੀ ਆਤਮਾ ਦੀ ਹੂਕ ਹੈ ਉਸ ਦੀ ਲਾਲਸਾ ਹੈ ਉਸ ਦੀ ਅੰਦਰ ਕਸਕ ਹੈ ਕਿ ਕਿਵੇਂ ਮੇਰਾ ਵਾਹਿਗੁਰੂ ਦੇ ਨਾਲ ਮਿਲਾਪ ਹੋਏ ਵੈਰਾਗ ਤੁਹਾਨੂੰ ਇਸ ਗੱਲ ਦੇ ਲਈ ਕਿ ਮੇਰਾ ਕਿੱਥੇ ਮਿਲੇਗਾ ਮੇਰਾ ਪਿਆਰਾ ਮੇਰਾ ਪ੍ਰੀਤਮ ਜੀ ਸੋ ਹਉ ਖੜੀ ਨਿਹਾਲੀ ਪੰਥ ਕਿ ਮੈਂ ਰਸਤੇ ਦੇ ਉੱਤੇ ਖੜੀ ਇੰਤਜ਼ਾਰ ਕਰ ਰਹੀ ਹਾਂ ਵੇਟ ਕਰ ਰਹੀ ਹਾਂ ਮਤ ਮੂੰਹ ਸੱਜਣ ਆਵੇ ਸ਼ਾਇਦ ਮੇਰਾ ਸੱਜਣ ਮੇਰਾ ਪਿਆਰਾ ਇਹਨਾਂ ਰਾਹਾਂ ਤੋਂ ਤੁਰਦਿਆਂ ਕਿਤੇ ਆ ਜਾਏ ਤੇ ਮੈਨੂੰ ਆਪਣੇ ਗਲ ਨਾਲ ਲਾ ਲੇ ਜੀ ਕੋ ਆਣ ਮਿਲਾਵੇ ਅੱਜ ਕੋਈ ਆਏ ਜਿਹੜਾ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ ਪਹਿਲਾਂ ਆਪਣੀ ਇੰਤਜ਼ਾਰ ਹੈ ਫਿਰ ਇਹ ਹੈ ਕਿ ਕੋਈ ਕੋ ਆਣ ਮਿਲਾਵੇ ਅੱਜ ਕੋਈ ਮੈਨੂੰ ਆ ਕੇ ਮੇਰੇ ਪਿਆਰੇ ਨਾਲ ਮਿਲਾ ਦੇ ਮੈਂ ਫਿਰ ਮੇਲ ਮਿਲਾਵੇ ਮੈਨੂੰ ਮੇਰੇ ਪਿਆਰੇ ਨਾਲ ਪ੍ਰੀਤਮ ਨਾਲ ਮਿਲਾ ਦੇ ਹਉ ਜਿਉ ਕਰੀ ਤਿਸ ਵਿਟੋ ਚੌਖਨੀਏ ਜਿਹੜਾ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ ਮੈਂ ਆਪਣੇ ਸਰੀਰ ਦੇ 4 ਟੋਟੇ ਕਰਦਿਆਂ ਚੌਖਨੀਏ ਮੈਂ ਆਪਣੇ ਵਜੂਦ ਦੇ 4 ਟੋਟੇ ਕਰਕੇ ਉਸ ਨੂੰ ਭੇਟ ਕਰਦਿਆਂ ਜੋ ਮੈਂ ਪਿਰੀ ਦਿਖਾਵੇ ਕਿ ਮੈਂ ਆਪਣਾ ਵਜੂਦ 4 ਟੁਕੜਿਆਂ ਦੇ ਹਵਾਲੇ ਕਰਦਿਆਂ ਨਾਨਕ ਹਰ ਹੋਏ ਦਿਆਲ ਤਾਂ ਗੁਰ ਪੂਰਾ ਮਿਲਾਵੇ ਪਰ ਸਤਿਗੁਰੂ ਫਰਮਾਉਂਦੇ ਨੇ ਕਿ ਜਦੋਂ ਨਿਰੰਕਾਰ ਦਿਆਲ ਹੁੰਦਾ ਤੇ ਫਿਰ ਉਸ ਗੁਰੂ ਨੂੰ ਮਿਲਾ ਦਿੰਦਾ ਹੈ ਉਸ ਪਿਆਰੇ ਨੂੰ ਮਿਲਾ ਦਿੰਦਾ ਹੈ ਜਿਹੜਾ ਉਸ ਗੁਰੂ ਦੇ ਉਸ ਬਖਸ਼ਿਸ਼ ਦੇ ਨਾਲ ਫਿਰ ਉਹ ਆਤਮਾ ਉਹ ਰੂਹ ਉਹ ਪਿਆਸੀ ਰੂਹ ਵੈਰਾਗੀ ਰੂਹ ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰਦੀ ਹੈ ਸੋ ਇਹੀ ਭਾਵ ਨੇ ਕਿ ਵੀ ਜਿਹੜਾ ਕਿਹੜਾ ਮੇਰੇ ਪਿਆਰੇ ਦੀ ਕੋਈ ਕੀ ਗੱਲ ਸੁਣਾਵੇ ਕਹੋ ਨਾਨਕ ਕਿਆ ਦੀਜੈ ਸੀਸ ਬੜੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿ ਮੇਰੇ ਪਿਆਰੇ ਦੀ ਸਾਹਿਬ ਦੀ ਕੋਈ ਗੱਲ ਮੈਨੂੰ ਸੁਣਾਏ ਤੇ ਕਹੋ ਨਾਨਕ ਕਿਆ ਦੀਜੈ ਮੈਂ ਉਹਨੂੰ ਕੀ ਦਿਆਂ ਸੀਸ ਬੜੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿ ਮੈਂ ਆਪਣਾ ਸਿਰ ਵੱਢ ਕੇ ਉਹਨੂੰ ਬਹਿਣ ਲਈ ਦੇ ਦਿਆਂ ਤੇ ਬਿਨਾਂ ਸਿਰ ਤੋਂ ਹੀ ਭੱਜ ਕੇ ਉਸ ਦੀ ਸੇਵਾ ਕਰਾਂ ਸੋ ਉਹ ਇਹੀ ਹੈ ਕਿ ਵੀ ਮੈਂ ਜਿਹੜਾ ਮੈਨੂੰ ਮੇਰੇ ਪਿਆਰੇ ਦੇ ਨਾਲ ਮਿਲਾ ਦੇ
ਹਉ ਜਿਉ ਕਰੀ ਤਿਸ ਵਿਟੋ ਚੌਖੰਨੀ ਹੈ। ਮੈਂ ਆਪਣੇ ਸਰੀਰ ਦੇ ਆਪਣੀ ਰੂਹ ਦੇ 4 ਟੁਕੜੇ ਕਰਕੇ ਉਸ ਦੇ ਹਵਾਲੇ ਕਰਦੇ ਹਾਂ। ਸੋ ਇਹ ਪ੍ਰੇਮ ਖੇਡ ਹੈ ਤੇ ਪ੍ਰੇਮ ਮਿਲਾਪ ਹੈ ਤੇ ਸਮਝ ਇਸ ਨੂੰ ਪ੍ਰੇਮੀ ਰੂਹੀ ਰਸਕ ਰੂਹੀ ਸਮਝ ਸਕਦੀ ਹੈ। ਬਾਕੀਆਂ ਦੇ ਲਈ ਤਾਂ ਇਹ ਇੱਕ ਭਾਵਨਾਤਮਕ ਜਿਹੀਆਂ ਗੱਲਾਂ ਹੋਣਗੀਆਂ ਜੀ, ਪਰ ਇਹ ਹਕੀਕਤ ਹੈ ਕਿ ਉਹ ਵੈਰਾਗ ਉੱਠਦਾ ਹੈ ਤੇ ਵੈਰਾਗ ਚੋਂ ਮਿਲਾਪ ਨਿਕਲਦਾ ਹੈ। ਜੀ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੋਣਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।